ਜਿਹੜਾ ਜੂਨ 84 ਦਾ ਕਹਿਰ ਉਹਦੇ ਸੰਬੰਧ ਵਿੱਚ ਦੂਰ ਨੇੜਿਓਂ ਬਹੁਤ ਸਾਰੇ ਭੈਣ ਭਰਾ ਅੰਮ੍ਰਿਤਸਰ ਨੂੰ ਆ ਰਹੇ ਨੇ। ਦਰਬਾਰ ਸਾਹਿਬ ਵਾਲੇ ਪਾਸੇ ਜਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ ਸੁਣਿਆ ਤਾਂ ਸੀ ਵੀ ਇੱਥੇ ਬੜੀ ਨਾਕੇਬੰਦੀ ਆ, ਬੜੀ ਖਾਕੀ ਵਰਦੀ ਲਾਈ ਆ, ਪਰ ਇੰਨੀ ਜ਼ਿਆਦਾ ਵੱਡੀ ਗਿਣਤੀ ਵਿੱਚ ਖਾਕੀ ਵਰਦੀ ਹੋਊਗੀ ਇਹ ਸਾਨੂੰ ਆਸ ਨਹੀਂ ਸੀ। ਬਹੁਤ ਸਾਰੇ ਸਾਡੇ ਇਹੋ ਜਿਹੇ ਭੈਣ ਭਰਾ ਹੈਗੇ ਆ ਜਿਨ੍ਹਾਂ ਨੇ ਉਸ ਮੌਕੇ ਉਸ ਕਹਿਰ ਨੂੰ ਨਹੀਂ ਦੇਖਿਆ ਤੇ ਅੱਜ ਉਹ ਸਾਰਾ ਕੁਝ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਦਿਖਾ ਰਹੀ ਆ। ਇਹ ਜਿਵੇਂ ਕਹਿੰਦੇ ਆ ਕਿ ਜੀ ਅਸੀਂ ਲੋਕਾਂ ਦੇ ਸੁਰੱਖਿਆ ਨੂੰ ਮੁੱਖ ਰੱਖ ਕੇ ਬੜੇ ਸਖਤ ਇੰਤਜ਼ਾਮ ਕੀਤੇ ਹੋਏ ਨੇ, ਪਰ ਕਿਤੇ ਕੋਈ ਗੋਲੀਆਂ ਚਲਾ ਕੇ ਬੰਦੇ ਮਾਰ ਰਿਹਾ, ਕਿਤੇ ਕੋਈ ਕੁਛ ਹੋ ਰਿਹਾ। ਤੇ ਇਹ ਫਿਰ ਜਿਹੜੀ ਖਾਕੀ ਵਰਦੀ ਵਾਲੇ ਲਾਏ ਨੇ ਇਹ ਸੰਗਤਾਂ ਦੇ ਝੋਲੇ ਫੋਲਣ ਨੂੰ ਲਾਏ ਗਏ ਨੇ ਇਕੱਲੇ। ਜਿਸ ਤਰੀਕੇ ਨਾਲ ਸਿੱਖਾਂ ਨੇ ਦਿੱਲੀ ਦਰਬਾਰ ਦੀਆਂ ਗੋਡਣੀਆਂ ਲਵਾਈਆਂ, ਟੱਕਰ ਦਿੱਤੀ, ਉਹ ਆਪਣੇ ਆਪ 'ਚ ਕਮਾਲ ਦੀ ਗੱਲ। ਤੇ 1984 ਚੋਂ ਪੈਦਾ ਹੋਏ ਉਸ ਰੋਹ ਦਾ ਅੱਜ ਵੀ ਜਿਹੜਾ ਦਿੱਲੀ ਦਰਬਾਰ ਨੂੰ ਪਤਾ ਹੈ। ਅੱਜ ਵੀ ਜਿਹੜੀ ਚੱਪੇ ਚੱਪੇ ਉੱਤੇ ਖਾਕੀ ਵਰਦੀ ਲਾਈ ਗਈ ਆ ਉਹ ਇਸੇ ਕਰਕੇ ਲਾਉਣੀ ਪੈ ਰਹੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਬਾਰਡਰ ਸਟੇਟ ਆ। ਬੇਸ਼ੱਕ ਅਸੀਂ ਬੇਸ਼ੁਮਾਰ ਜਿਹੜੇ ਸਿੱਖ ਨੇ ਉਹ ਸ਼ਹੀਦ ਕਰ ਦਿੱਤੇ ਆ, ਆਣਾ ਨੂੰ ਅਸਲਾ ਫੜ ਲਿਆ, ਪਰ ਅੱਜ ਵੀ ਇਹਨਾਂ ਦੇ ਅੰਦਰ ਉਹ ਤੜਪ ਕਿ ਖਾਲਿਸਤਾਨ ਬਣਾਉਣਾ ਉਹ ਹੈਗੀ ਆ। ਭਾਈ ਆਪਣਾ ਸੰਘਰਸ਼ ਜਿਉਂਦਾ ਤੇ ਜਾਗਦਾ ਹੈ। ਇਹ ਇਸ ਗੱਲ ਦਾ ਸਬੂਤ ਆ ਕਿ ਏਡੀ ਭਾਰੀ ਮਿਲਟਰੀ ਲਾਉਣੀ ਪੈ ਰਹੀ ਆ ਕਿ ਇੱਥੇ ਪਤਾ ਨਹੀਂ ਕੀ ਹੋ ਜਾਣਾ। ਸਟੇਟ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਆ ਕਿ ਇੱਥੇ ਤਾਂ ਮਾੜੀ ਜੀ ਇੱਕ ਚਿਣਕ ਚੁਆਤੀ ਦੀ ਲੋੜ ਆ। ਜਿਹੜਾ ਮਾਹੌਲ ਆ ਜਦੋਂ ਹੱਕ 'ਚ ਹੋਇਆ ਉਦੋਂ ਹੀ ਇੱਥੇ ਖਾਲਿਸਤਾਨ ਦਾ ਸੰਘਰਸ਼ ਜਿਹੜਾ ਹੈ ਉਸ ਦੌਰ ਵਿੱਚ ਚਲੇ ਜਾਏਗਾ ਜਿਹੋ ਜਿਹਾ 1984 ਤੋਂ ਬਾਅਦ ਵਿੱਚ ਹੋਇਆ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰੇ ਦਾ ਹਫ਼ਤਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਪੰਥ ਦੀ ਭੈਣ ਭਰਾ ਜਿਹੜੇ ਆ ਉਹ ਅੰਮ੍ਰਿਤਸਰ ਨੂੰ, ਦਰਬਾਰ ਸਾਹਿਬ ਨੂੰ ਦਰਸ਼ਨ ਦਿਦਾਰੇ ਕਰਨ ਆ ਰਹੇ ਆ। ਖਾਸ ਤੌਰ ਦੇ ਉੱਤੇ ਜਿਹੜਾ ਜੂਨ 84 ਦਾ ਕਹਿਰ ਉਹਦੇ ਸੰਬੰਧ ਵਿੱਚ ਦੂਰ ਨੇੜਿਓਂ ਬਹੁਤ ਸਾਰੇ ਭੈਣ ਭਰਾ ਅੰਮ੍ਰਿਤਸਰ ਨੂੰ ਆ ਰਹੇ ਨੇ। ਅੱਜ ਵੀ ਕੁਝ ਸੱਜਣ ਮਿੱਤਰ ਆਏ ਤੇ ਉਹਨਾਂ ਨੇ ਬਾਅਦ ਵਿੱਚ ਫੋਨ ਕਰਕੇ ਇਹ ਗੱਲ ਕਹੀ ਕਿ ਦਰਬਾਰ ਸਾਹਿਬ ਵਾਲੇ ਪਾਸੇ ਜਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ ਸੁਣਿਆ ਤਾਂ ਸੀ ਵੀ ਇੱਥੇ ਬੜੀ ਨਾਕੇਬੰਦੀ ਆ, ਬੜੀ ਖਾਕੀ ਵਰਦੀ ਲਾਈ ਆ, ਪਰ ਇੰਨੀ ਜ਼ਿਆਦਾ ਵੱਡੀ ਗਿਣਤੀ ਵਿੱਚ ਖਾਕੀ ਵਰਦੀ ਹੋਊਗੀ ਇਹ ਸਾਨੂੰ ਆਸ ਨਹੀਂ ਸੀ। ਵੀ ਐਤਕੀ ਤਾਂ ਇਹਨਾਂ ਨੇ ਬਿਲਕੁਲ ਉਹ ਹਾਲਾਤ ਬਣਾਏ ਪਏ ਨੇ ਜਿਹੋ ਜਿਹੇ ਜੂਨ 84 ਵਿੱਚ ਹੋਣਗੇ। ਬਹੁਤ ਸਾਰੇ ਸਾਡੇ ਇਹੋ ਜਿਹੇ ਭੈਣ ਭਰਾ ਹੈਗੇ ਆ ਜਿਨ੍ਹਾਂ ਨੇ ਉਸ ਮੌਕੇ ਉਸ ਕਹਿਰ ਨੂੰ ਨਹੀਂ ਦੇਖਿਆ ਤੇ ਅੱਜ ਉਹ ਸਾਰਾ ਕੁਝ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਦਿਖਾ ਰਹੀ ਆ। ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਆ ਰਿਹਾ ਕਿ ਪਤਾ ਨਹੀਂ ਕੀ ਇੱਥੇ ਹੋ ਜਾਣਾ, ਜਿਹਨੂੰ ਰੋਕਣ ਦੇ ਲਈ ਏਡੀ ਭਾਰੀ ਜਿਹੜੀ ਆ ਖਾਕੀ ਵਰਦੀ ਉਹ ਲਾਈ ਗਈ ਆ। ਤੇ ਦੂਜੇ ਪਾਸੇ ਇਹ ਆ ਕਿ ਵਾਰਦਾਤਾਂ ਨਾਂ ਨਹੀਂ ਲੈਂਦੀਆਂ। ਸਿੱਧੂ ਮੂਸੇਵਾਲੇ ਦੀ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਕਿਵੇਂ ਖਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਉਹਦੇ ਪਿੰਡ ਪਹੁੰਚਦੇ ਆ ਤੇ ਪਿੰਡੋਂ ਬਾਹਰ ਜਵਾਰ ਕੇ ਜਦੋਂ ਉਹ ਨਿਕਲਦਾ ਹੈ ਉਹਨੂੰ ਗੋਲੀਆਂ ਨਾਲ ਮਾਰ ਕੇ ਬੜੀ ਮੌਜ ਨਾਲ ਆਪੋ ਆਪਦੇ ਸੇਫ ਟਿਕਾਣਿਆਂ ਤੇ ਅਗਲੇ ਪਹੁੰਚ ਜਾਂਦੇ। ਅੱਜ 3-4 ਦਿਨ ਹੋ ਗਏ ਅਜੇ ਤੱਕ ਸਰਕਾਰ ਨੂੰ ਕੁਝ ਪਤਾ ਨਹੀਂ ਲੱਗਿਆ। ਅੱਕੀ ਪਲਾਹੀ ਹੱਥ ਜਿਹੜੇ ਹੈਗੇ ਆ ਉਹ ਜ਼ਰੂਰ ਮਾਰੇ ਜਾ ਰਹੇ ਨੇ, ਪਰ ਹਕੀਕਤ ਇਹ ਆ ਕਿ ਅਜੇ ਤੱਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਕੋਈ ਗੁੱਥੀ ਜਿਹੜੀ ਆ ਉਹ ਸੁਲਝਣ ਵਾਲੇ ਪਾਸੇ ਨੂੰ ਇੱਕ ਨਵਾਂ ਜਿਹੜਾ ਹਿੰਸਾ ਨਿੱਕਾ ਜਿਹਾ ਅੰਸ਼ ਵੀ ਉਧਰ ਨੂੰ ਨਹੀਂ ਵੱਧ ਸਕੀ ਸਰਕਾਰ। ਤੇ ਦੂਜੇ ਪਾਸੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇਦਾਂ ਦੀ ਇੱਕ ਘਟਨਾ ਵਾਪਰੀ ਆ ਜਿਹਦੇ ਵਿੱਚ ਖਾਲਸਾ ਕਾਲਜ ਦੇ ਸਾਹਮਣੇ ਜਿਹੜਾ ਆਪਸੀ ਇੱਕ ਜਿਹੜੀ ਤਕਰਾਰ ਤੋਂ ਬਾਅਦ ਵਿੱਚ ਗੋਲੀ ਚੱਲੀ ਆ ਤੇ ਪਤਾ ਲੱਗਿਆ ਕਿ ਇੱਕ ਨੌਜਵਾਨ ਜਿਹਦਾ ਨਾਂ ਲਵਪ੍ਰੀਤ ਸਿੰਘ ਦੱਸਿਆ ਜਾ ਰਿਹਾ ਉਹ ਖਾਲਸਾ ਕਾਲਜ ਦੇ ਮੂਹਰੇ ਫੱਟੜ ਹੋਣ ਤੋਂ ਬਾਅਦ ਇੱਥੇ ਅਮਨਦੀਪ ਹਸਪੀਟਲ ਆ ਸਾਡੇ ਕੋਲ, ਇੱਥੇ ਲਿਆਂਦਾ ਗਿਆ ਸੀ ਤੇ ਇੱਥੇ ਆ ਕੇ ਉਹ ਦਮ ਤੋੜ ਗਿਆ। ਤੇ ਦੂਜਾ ਜਿਹੜਾ ਨੌਜਵਾਨ ਜੋਬਨਜੀਤ ਸਿੰਘ ਆ ਉਹ ਅਜੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ, ਉਹਦੀ ਵੀ ਜਿਹੜੀ ਹਾਲਤ ਵਾ ਕੋਈ ਬਹੁਤੀ ਵਧੀਆ ਨਹੀਂ ਦੱਸੀ ਜਾ ਰਹੀ। ਇਹ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਜਾਂ ਜਿਸ ਤਰੀਕੇ ਨਾਲ ਗੋਲਾਬਾਰੀ ਹੋ ਰਹੀ ਹੈ ਤੇ ਇੱਕ ਪਾਸੇ ਚੱਪੇ ਚੱਪੇ ਉੱਤੇ ਖਾਕੀ ਵਰਦੀ ਲਾਈ ਹੋਈ ਆ, ਦੋਨੇ ਗੱਲਾਂ ਦੀ ਆਪਸ ਵਿੱਚ ਕੋਈ ਸੁਰ ਰਲਦੀ ਨਹੀਂ। ਹੋਣਾ ਤਾਂ ਇਹ ਚਾਹੀਦਾ ਕਿ ਇਹ ਜਿਵੇਂ ਕਹਿੰਦੇ ਆ
कि जी ਅਸੀਂ ਲੋਕਾਂ ਦੇ ਸੁਰੱਖਿਆ ਨੂੰ ਮੁੱਖ ਰੱਖ ਕੇ ਬੜੇ ਸਖਤ ਇੰਤਜ਼ਾਮ ਕੀਤੇ ਹੋਏ ਨੇ, ਪਰ ਕਿਤੇ ਕੋਈ ਗੋਲੀਆਂ ਚਲਾ ਕੇ ਬੰਦੇ ਮਾਰ ਰਿਹਾ, ਕਿਤੇ ਕੋਈ ਕੁਛ ਹੋ ਰਿਹਾ। ਤੇ ਇਹ ਫਿਰ ਜਿਹੜੀ ਖਾਕੀ ਵਰਦੀ ਵਾਲੇ ਲਾਏ ਨੇ, ਇਹ ਸੰਗਤਾਂ ਦੇ ਝੋਲੇ ਖੋਲਣ ਨੂੰ ਲਾਏ ਹੋਏ ਨੇ ਇਕੱਲੇ, ਤੇ ਇਹਨਾਂ ਦਾ ਕੋਈ ਫਾਇਦਾ ਜਿਹੜਾ ਹੈਗਾ ਉਹ ਤਾਂ ਹੁੰਦਾ ਦਿਖ ਨਹੀਂ ਰਿਹਾ। ਕਤਲ ਜਿਹੜੇ ਨੇ ਉਹ ਵੀ ਹੋ ਰਹੇ ਨੇ, ਗੋਲੀ ਤੇ ਹੋਰ ਜਿਹੜੀਆਂ ਵਾਰਦਾਤਾਂ ਨੇ ਉਹ ਸਾਡੇ ਸਾਹਮਣੇ। ਖੈਰ ਗੱਲ ਇਹ ਹੈ ਕਿ ਘੱਲੂਘਾਰਾ ਜਿਹੜਾ ਹਫ਼ਤਾ ਅੱਜ ਜਦੋਂ ਸ਼ੁਰੂ ਹੋਇਆ, ਤੇ ਅੱਜ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਤੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਇਸ ਘੱਲੂਘਾਰੇ ਦੇ ਸਭ ਤੋਂ ਪਹਿਲੇ ਸ਼ਹੀਦ ਨੇ। 1 ਜੂਨ ਵਾਲੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਸੀ, ਤੇ ਬੱਬਰ ਖਾਲਸਾ ਜਥੇਬੰਦੀ ਦਾ ਉਹਨਾਂ ਦਿਨਾਂ ਦੇ ਵਿੱਚ ਸਰਾਮ ਵਾਲੇ ਪਾਸੇ ਜਾਂ ਬਾਬਾ ਅਟੱਲ ਵਾਲੇ ਪਾਸੇ ਜ਼ਿਆਦਾ ਇੱਧਰ ਉਹਨਾਂ ਦਾ ਟਿਕਾਣਾ ਹੁੰਦਾ ਸੀਗਾ। ਦਮਦਮੀ ਟਕਸਾਲ ਨਾਲ ਸੰਬੰਧਿਤ ਜਾਂ ਫੈਡਰੇਸ਼ਨ ਨਾਲ ਸੰਬੰਧਿਤ ਜਾਂ ਕਾਰ ਸੇਵਾ ਵਾਲੇ ਬਾਬਾ ਨਰਿੰਦਰ ਸਿੰਘ ਦੇ ਬਾਬਾ ਸ਼ੀਸ਼ਾ ਸਿੰਘ ਜਥੇ ਦੇ ਸਿੰਘ ਸੀ, ਜਾਂ ਹੋਰ ਜਿਹੜੇ ਜਨਰਲ ਸਵੇਗ ਸਿੰਘ ਦੇ ਤਿਆਰ ਕੀਤੇ ਹੋਏ ਗੁਰਸਿੱਖ ਸੀ, ਉਹਨਾਂ ਜ਼ਿਆਦਾ ਗੁਰੂ ਕੇ ਜਿਹੜਾ ਪ੍ਰਕਰਮਾ ਆਪਣੇ ਦਰਬਾਰ ਸਾਹਿਬ ਕੰਪਲੈਕਸ ਦੀ ਅਕਾਲ ਤਖਤ ਸਾਹਿਬ ਜਾਂ ਜਿਹੜਾ ਲੰਗਰ ਹਾਲ ਆ, ਇਹਨਾਂ ਵਾਲੇ ਪਾਸਿਆਂ ਦੇ ਉੱਤੇ ਉਦੋਂ ਮੋਰਚਾਬੰਦੀ ਕੀਤੀ ਹੋਈ ਸੀ। ਅੱਜ ਦੇ ਦਿਨ ਕਰਫਿਊ ਲੱਗਿਆ ਹੋਇਆ ਸੀਗਾ, ਤੇ ਸਾਰੇ ਲੋਕਾਂ ਨੂੰ ਆਪੋ ਆਪਦੇ ਘਰਾਂ 'ਚ ਤਾੜ ਕੇ ਜਿਸ ਤਰੀਕੇ ਨਾਲ CRP ਨੇ ਫਾਇਰਿੰਗ ਕੀਤੀ, ਜਿਹਦੇ ਜਵਾਬ ਵਿੱਚ ਜਨਰਲ ਸਵੇਗ ਸਿੰਘ ਦੇ ਕਹਿਣ ਦੇ ਉੱਤੇ ਸਾਰੇ ਸਿੱਖ ਜੁਝਾਰੂਆਂ ਨੇ ਜਿਹੜੇ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਲਈ ਉਸ ਮੌਕੇ ਤਿਆਰ ਬਰ ਤਿਆਰ ਸੀਗੇ, ਸਭ ਨੇ ਇਹ ਕਿਹਾ ਕਿ ਇਸ ਮੌਕੇ ਅਜੇ ਕੋਈ ਫਾਇਰ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਅਸਲ ਵਿੱਚ ਇਹ ਜਿਹੜੇ ਫਾਇਰ ਨੇ 1 ਤਰੀਕ ਨੂੰ ਜਿਹੜੇ ਹੋਏ ਆ 1 ਜੂਨ 84 ਨੂੰ, ਇਹ ਉਹਨਾਂ ਨੇ ਟੋਹ ਲੈਣ ਲਈ ਫੋਨ ਕੀਤਾ, ਫਾਇਰਿੰਗ ਕੀਤੀ ਸੀਗੀ ਕਿ ਆਪਾਂ ਦੇਖੀਏ ਤਾਂ ਸਹੀ ਵੀ ਕਿੱਥੇ ਕਿੱਥੇ ਕਿਹੜੀ ਕੀ ਇੰਤਜ਼ਾਮ ਆ। ਸੋ ਜਨਰਲ ਸਵੇਗ ਸਿੰਘ ਦੇ ਕਹਿਣ ਦੇ ਉੱਤੇ ਫਾਇਰਿੰਗ ਜਿਹੜੀ ਆ ਉਹ ਉਸ ਤਰੀਕੇ ਨਾਲ ਨਹੀਂ ਜਵਾਬੀ ਕੀਤੀ ਗਈ, ਪਰ ਇਸ ਫਾਇਰਿੰਗ ਦੇ ਵਿੱਚ ਭਾਈ ਮਹਿੰਗਾ ਸਿੰਘ ਬੱਬਰ ਜਿਹੜੇ ਆ ਉਹ 1 ਜੂਨ ਨੂੰ ਸ਼ਹਾਦਤ ਪੀ ਗਏ ਸੀਗੇ। ਤੇ ਉਸ ਤੋਂ ਬਾਅਦ ਵਿੱਚ ਫਿਰ ਅਗਲੇ ਜਿਹੜਾ ਘਟਨਾਕ੍ਰਮ ਆ ਉਹ ਬੜਾ ਔਲਨਾਕ ਤੇ ਖਤਰਨਾਕ ਅਣਚਿਤ ਵਿਆ ਕਹਿਰ ਜਿਹਨੂੰ ਆਪਣੀ ਕੌਮ ਕਹਿੰਦੀ ਆ ਉਹ ਵਾਪਰਿਆ। ਭਾਈ ਮਹਿੰਗਾ ਸਿੰਘ ਬੱਬਰ ਦੀ ਜਿਹੜੀ ਆ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਿਹੜਾ ਹੈ ਉਹ ਜਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਰਾਵਾਂ ਵਾਲੇ ਪਾਸੇ ਜਿੱਥੇ ਕੀਤਾ ਗਿਆ, ਉੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ, ਜਾਂ ਕਹੀਏ ਭਾਈ ਸੁਖਦੇਵ ਸਿੰਘ ਬੱਬਰ ਜੀ ਵੱਲੋਂ, ਸੰਤ ਹਰਚੰਦ ਸਿੰਘ ਲੌਂਗੋਵਾਲ, ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ, ਭੈਣ ਹਰਸ਼ਰਨ ਕੌਰ ਜੀ, ਹੋਰ ਸ਼ਖਸੀਅਤਾਂ ਮੌਕੇ ਤੇ ਹਾਜ਼ਰ ਹੋਈਆਂ ਸੀਗੀਆਂ। ਸੋ ਅੱਜ ਦਾ ਦਿਨ ਜਿਹੜਾ ਇਤਿਹਾਸ ਵਿੱਚ ਆ ਉਹ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੇ ਨਾਂ ਆ। ਤੋ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਜਿਹੜੇ ਹੈ ਉਹਨਾਂ ਦੀ ਸ਼ਹਾਦਤ ਤੋਂ ਜਿਹੜਾ ਇਸ ਸਾਕੇ ਦਾ ਫਿਰ ਮੁੱਢ ਵੱਜਦਾ, ਜਿਹਦੇ ਵਿੱਚ ਆਪਣੇ ਬਹੁਤੇ ਜਿਹੜੇ ਭੈਣ ਭਰਾ ਉਹ ਜੂਨ 1984 ਨੂੰ 6 ਜੂਨ ਤੱਕ ਹੀ ਦੇਖਦੇ ਆ, ਪਰ ਉਸ ਤੋਂ ਬਾਅਦ ਵੀ ਕਈ ਦਿਨ ਜਿਹੜੀ ਆ ਫਾਇਰਿੰਗ ਹੁੰਦੀ ਰਹੀ। ਖਾਸ ਤੌਰ ਦੇ ਉੱਤੇ ਜਿੱਦਣ ਗਿਆਨੀ ਜੈਲ ਸਿੰਘ ਭਾਰਤ ਦਾ ਰਾਸ਼ਟਰਪਤੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਆਇਆ, ਉਸ ਦਿਨ ਵੀ ਜਿਹੜੇ ਸਿੰਘ ਸੀਗੇ ਭਾਈ ਮੇਜਰ ਸਿੰਘ ਨਾਗੋਕੇ ਹੋਣੀ, ਇਹਨਾਂ ਨੇ ਉਸ ਦਿਨ ਫਿਰ ਜਿਹੜੀ ਸੀ ਫਾਇਰਿੰਗ ਕੀਤੀ ਸੀ। ਇਸ ਵਾਰ ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਵਿੱਚ, ਉਹਨਾਂ ਦੇ ਘਰ ਦੇ ਵਿੱਚ ਜਿਹੜਾ ਸ਼ਹੀਦੀ ਦਿਹਾੜਾ ਉਹ ਮਨਾਇਆ ਜਾਣਾ। ਉਹਨਾਂ ਦੇ ਬੇਟੇ ਭਾਈ ਕੁਲਦੀਪ ਸਿੰਘ ਉਹਨਾਂ ਨੇ ਪਿਛਲੇ ਦਿਨੀ ਚਰਚਾ ਕੀਤੀ ਸੀ ਕਿ ਇਸ ਤਰ੍ਹਾਂ ਆਪਾਂ ਪ੍ਰਬੰਧ ਕਰਨਾ। ਸੋ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਨੂੰ, ਸਿੱਖ ਸੰਗਤਾਂ ਨੂੰ ਉੱਥੇ ਆਉਣ ਲਈ ਸੱਦਾ ਜਿਹੜਾ ਸੀਗਾ ਉਹ ਦੇਣ ਦੇ ਅਸੀਂ ਚਰਚੇ ਇੱਥੇ ਕਰਦੇ ਰਹੇ ਹਾਂ। ਸੋ ਭਾਈ ਮੇਜਰ ਸਿੰਘ ਨਾਗੋਕੇ ਜਿਹੜੇ ਆ ਉਹ ਸ਼ਾਇਦ 10 ਤਰੀਕ ਤੱਕ ਲੜਾਈ ਜਿਹੜੀ ਆ ਉਹ ਲੜਦੇ ਰਹੇ ਆ। ਸੋ ਇਹ ਜਿਹੜੀ ਜੰਗ ਸੀ, ਇਹ ਇੰਡੀਅਨ ਸਟੇਟ ਸਿਸਟਮ ਨੂੰ ਤਾਂ ਇਹ ਲੱਗਦਾ ਸੀਗਾ ਕਿ ਜਦੋਂ ਐਡੀ ਵੱਡੀ ਫੌਜ ਲਾਤੀ, ਇਹਨਾਂ ਨੇ ਵੱਧ ਤੋਂ ਵੱਧ 2 ਘੰਟੇ ਦੇ ਵਿੱਚ ਹੀ ਕੰਮ ਹੋ ਜਾਣਾ। ਤੇ ਜਿਹੜੇ ਜਨਰਲ ਬਰਾੜ ਦੀਆਂ ਫੁਕਰੀਆਂ ਜਿਹੜੀਆਂ ਨੇ, ਤਾਂ ਜਿਸ ਤਰੀਕੇ ਨਾਲ ਉਹਨੇ ਦਮ ਗੱਜੇ ਮਾਰੇ ਆ, ਜਿਵੇਂ DC ਗੁਰਦੇਵ ਸਿੰਘ ਜਿਹੜੇ ਆ ਉਹ ਦੱਸਦੇ ਰਹੇ ਆ ਕਿ ਜਿਹੜਾ ਬਰਾੜ ਸੀ ਉਹ ਹੈਂਕੜ ਦੇ ਵਿੱਚ ਬਾਰ-ਬਾਰ ਕਹਿੰਦਾ ਹੁੰਦਾ ਸੀਗਾ ਵੀ ਇਹ ਤਾਂ ਬੰਦੇ ਕੁਛ ਨਹੀਂ, ਤੁਸੀਂ ਦੇਖਿਓ ਸੀ ਜਦੋਂ ਟੈਂਕ ਚੱਲੇ, ਗੋਲੀਆਂ ਚੱਲੀਆਂ, ਮਸ਼ੀਨ ਗੰਨਾਂ ਦੀ ਦਹਾੜ ਹੋਈ, ਧਰਤੀ ਜਦੋਂ ਕੰਬੀ, ਇਹਨਾਂ ਲੋਕਾਂ ਨੇ ਤਾਂ 2-4 ਘੰਟਿਆਂ ਦੇ ਵਿੱਚ ਹੀ ਗੱਲ ਸਾਰੀ ਜਿਹੜੀ ਹੈਗੀ ਆ ਨਿਬੜ ਜਾਣੀ ਆ। ਪਰ ਜਦੋਂ ਬਾਹ ਪਿਆ ਤੇ ਪਹਿਲੇ ਦਿਨ ਤਾਂ ਉਹਦੇ ਕੁਝ ਪੱਲੇ ਪਿਆ ਹੀ ਨਾ, ਤੇ ਲਾਸ਼ਾਂ ਦੇ ਢੇਰ ਜਿਹੜੇ ਆ ਮਿਲਟਰੀ ਦੇ ਉਵੇਂ ਲਾਏ ਜਿਵੇਂ ਬਾਬਾ ਜਰਨੈਲ ਸਿੰਘ ਵਚਨ ਕਰਦੇ ਹੁੰਦੇ ਸੀ
ਵੀ ਜਿਹੜਾ ਚੜ ਕੇ ਆ ਗਿਆ ਇੱਕ ਵਾਰੀ ਢੇਰੀਆਂ ਜ਼ਰੂਰ ਲਾਓ। ਸੋ ਬਾਅਦ ਵਿੱਚ ਜਦੋਂ ਹਾਲਾਤ ਹੱਥੋਂ ਨਿਕਲਦੇ ਦਿਖੇ, ਦੂਜੇ ਪਾਸੇ ਜਿਹੜਾ ਕਰਫਿਊ ਲਾਇਆ ਹੋਇਆ ਸੀ ਸਾਰੇ ਪੰਜਾਬ ਦੇ ਵਿੱਚ, ਉਹਦਾ ਵੀ ਇਹ ਹੋ ਗਿਆ ਬਈ ਲੋਕ ਜਿਹੜੇ ਆ ਉਹ ਘਰਾਂ ਚੋਂ ਨਿਕਲ ਕੇ ਥਾਂ ਥਾਂ ਦੇ ਉੱਤੇ ਮਿਲਟਰੀ ਦੇ ਨਾਲ ਟਕਰਾਉਣ ਲੱਗ ਪਏ ਸੀ। ਕਈ ਥਾਵਾਂ ਦੇ ਉੱਤੇ ਗੋਲੀ ਵੀ ਚੱਲੀ, ਕਈ ਥਾਵਾਂ ਦੇ ਉੱਤੇ ਜਿਹੜਾ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਫੌਜ ਨੇ ਲੋਕਾਂ ਨੂੰ ਰੋਕਿਆ ਇਸ ਚੀਜ਼ ਤੋਂ ਕਿ ਲੋਕ ਭੜਕ ਕੇ ਸੜਕਾਂ ਤੇ ਨਾ ਆ ਜਾਣ ਤੇ ਮਿਲਟਰੀ ਨਾਲ ਸਿੱਧੀ ਜਿਹੜੀ ਜੰਗ ਆ ਉਹ ਨਾ ਸ਼ੁਰੂ ਹੋ ਜੇ। ਇਸ ਮਾਹੌਲ ਦੇ ਵਿੱਚ ਫੌਜੀ ਅਫਸਰਾਂ ਨੇ ਕਿਹਾ ਕਿ ਹੁਣ ਟੈਂਕਾਂ ਤੋਪਾਂ ਬਿਨਾਂ ਗੁਜ਼ਾਰਾ ਨਹੀਂ। ਸੋ ਇੰਦਰਾ ਗਾਂਧੀ ਨੇ ਫਿਰ ਟੈਂਕਾਂ ਤੋਪਾਂ ਦੀ ਇਜਾਜ਼ਤ ਦੇਤੀ, ਜਿਹਦੇ ਨਾਲ ਬਹੁਤ ਖਤਰਨਾਕ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਫਾਇਰਿੰਗ ਹੋਈ। ਤੇ ਨਾਲ ਦੀ ਨਾਲ ਇਹ ਵੀ ਗੱਲ ਆ ਕਿ ਉਹ ਜਿਹੜੇ ਟੈਂਕ ਸੀ ਉਹ ਪ੍ਰਕਰਮਾਂ ਦੇ ਵਿੱਚ ਇੱਕ ਬਹੁਤਾ ਜ਼ਿਆਦਾ ਅੱਗੇ ਨਹੀਂ ਜਾ ਸਕੇ, ਕਿਉਂਕਿ ਖੁੱਲ੍ਹਾ ਮੈਦਾਨ ਤਾਂ ਹੈ ਨਹੀਂ ਸੀ। ਸੋ ਉੱਥੇ ਉਹ ਧਸ ਗਏ ਤੇ ਉੱਥੋਂ ਫਿਰ ਬਾਅਦ ਚੋਂ ਬੜੇ ਔਖੇ ਉਹਨਾਂ ਨੂੰ ਕੱਢਿਆ। ਸੋ ਜਿਹੜੀ ਭਾਰਤੀ ਹਕੂਮਤੀ ਤੰਤਰ ਦੀ ਇਹ ਸੀਗੀ ਨਾ ਸੋਚ ਕਿ 2-4 ਘੰਟਿਆਂ ਦੀ ਗੱਲ ਆ, ਉਹ ਤਾਂ ਸਿੰਘਾਂ ਨੇ ਫਿਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਜੌਹਰ ਦਿਖਾਏ ਆ, ਉਹ ਇੱਕ ਵੱਖਰੀ ਕਹਾਣੀ ਆ, ਵੱਖਰੀ ਦਾਸਤਾਨ। ਤੇ ਉਸ ਮੌਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲ ਜਿਹੜੇ ਸੀ ਉਹ ਹਰ ਘਰ ਦੇ ਵਿੱਚ ਹਰ ਸਿੱਖ ਜਿਹੜਾ ਸੀ ਉਹ ਦੁਹਰਾ ਰਿਹਾ ਸੀਗਾ ਕਿ ਜਦੋਂ ਦਰਬਾਰ ਸਾਹਿਬ ਤੇ ਜੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਉਸ ਤੋਂ ਬਾਅਦ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਨਿਵੇਕਲੇ ਰੂਪ ਦੇ ਵਿੱਚ ਵਾਪਰੀਆਂ। ਜਿਹੜੀਆਂ ਗੱਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜੇ ਕੱਚਿਆਂ 'ਚ ਰਹਿੰਦੇ ਹੋ ਤਾਂ ਜੇ ਪੱਕਿਆਂ 'ਚ ਰਹਿੰਦੇ ਹੋ ਤਾਂ ਕੱਚਿਆਂ 'ਚ ਰਹੋ, ਝੁੱਗੀਆਂ 'ਚ ਰਹੋ, ਪਰ ਹਥਿਆਰ ਵਧੀਆ ਤੋਂ ਵਧੀਆ ਰੱਖੋ। ਤੇ ਜੇਕਰ ਤੁਹਾਨੂੰ ਪਤਾ ਲੱਗੇ ਕਿ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੈ ਫਿਰ ਕੋਈ ਪਰਵਾਹ ਨਹੀਂ ਕਰਨੀ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਇਹ ਜਿਹੜੇ ਵਚਨ ਸੀ ਕਿ ਹਥਿਆਰਬੰਦ ਹੋ ਕੇ ਕੌਮ ਦੀ ਜਿਹੜੀ ਗੁਲਾਮੀ ਆ ਉਹ ਗਲੋਂ ਲਾਉਣੀ ਆ, ਇਹ 1984 ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਜੁਝਾਰੂ ਸੀ ਉਹ ਮੈਦਾਨ ਵਿੱਚ ਆਏ, ਅੱਡ-ਅੱਡ ਜਥੇਬੰਦੀਆਂ ਬਣੀਆਂ। ਉਹਨਾਂ ਜਥੇਬੰਦੀਆਂ ਨੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਤੋਰਿਆ। ਸੋ ਜਿਹੜੀਆਂ ਖਾੜਕੂ ਜਥੇਬੰਦੀਆਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਜਿਹੜਾ ਵਚਨ ਸੀ ਉਹਨਾਂ ਤੇ ਪਹਿਰਾ ਦਿੱਤਾ, ਉਹਨਾਂ ਦੀ ਜਿਹੜੀ ਚਰਚਾ ਉਹ ਅਕਸਰ ਹੁੰਦੀ ਰਹਿੰਦੀ ਹੈ। ਸੋ ਜਿਹੜਾ ਅੱਜ ਦਾ ਸਮਾਂ ਉਹਦੇ ਵਿੱਚ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ ਕਿ ਉਹਨਾਂ ਵੇਲਿਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਖਾੜਕੂ ਜਥੇਬੰਦੀਆਂ ਨੇ ਕਿਵੇਂ-ਕਿਵੇਂ ਕੀ ਸੇਵਾ ਕੀਤੀ। ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਇਤਿਹਾਸ ਦਾ ਕਿ 1984 ਤੋਂ ਪਹਿਲਾਂ ਵੀ ਕਈ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹ ਸਰਗਰਮ ਸੀਗੀਆਂ, ਜਿਨ੍ਹਾਂ ਦੇ ਵਿੱਚ ਮੋਟੇ ਤੌਰ ਦੇ ਉੱਤੇ ਜਿਹੜੀ ਸਰਦਾਰ ਡਾਕਟਰ ਜਗਜੀਤ ਸਿੰਘ ਚੌਹਾਨ ਵਾਲੀ ਨੈਸ਼ਨਲ ਕੌਂਸਲ ਆਫ ਖਾਲਿਸਤਾਨ, ਉਸ ਤੋਂ ਬਾਅਦ ਦਲ ਖਾਲਸਾ, ਫਿਰ ਅਕਾਲ ਫੈਡਰੇਸ਼ਨ ਤੇ ਇਵੇਂ ਹੀ ਦਸ਼ਮੇਸ਼ ਰੈਜੀਮੈਂਟ, ਫਿਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਸਭ ਤੋਂ ਜਿਹੜੀ ਅਹਿਮ ਜਥੇਬੰਦੀ ਬੱਬਰ ਖਾਲਸਾ, ਇਹ 1984 ਤੋਂ ਪਹਿਲਾਂ ਹੀ ਸਰਗਰਮ ਸੀਗੀਆਂ। 1984 ਤੋਂ ਅਟੈਕ ਤੋਂ ਘੱਲੂਘਾਰੇ ਤੋਂ ਫੌਰਨ ਬਾਅਦ ਜਿਹੜੀ ਜਥੇਬੰਦੀ ਨੇ ਜਿਹੜਾ ਹੈਗਾ 1985 ਦੇ ਵਿੱਚ ਟਰਾਂਜਿਸਟਰ ਬੰਬ ਕਾਂਡ ਕੀਤੇ ਤੇ ਉਹਨਾਂ ਥਾਵਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਿੱਥੇ ਜਿਹੜਾ 1984 ਦੇ ਨਵੰਬਰ ਮਹੀਨੇ ਵਿੱਚ ਸਿੱਖਾਂ ਉੱਤੇ ਜ਼ੁਲਮ ਹੋਏ ਸੀ, ਸਿੱਖਾਂ ਦੀ ਨਸਲਕੁਸ਼ੀ ਹੋਈ ਸੀ ਇੰਦਰਾ ਤੋਂ ਬਾਅਦ। ਉਹਨਾਂ ਥਾਵਾਂ ਦੇ ਉੱਤੇ ਨਵੰਬਰ 1984 ਦੇ ਕਤਲੇਆਮ ਦਾ ਬਦਲਾ ਲੈਣ ਦੇ ਲਈ ਜਿਹੜਾ ਸੀਗਾ ਸਿੱਖਾਂ ਨੇ, ਬੱਬਰ ਖਾਲਸਾ ਨੇ ਟਰਾਂਜਿਸਟਰ ਬੰਬ ਕਾਂਡ ਕੀਤੇ ਸੀਗੇ। ਤੇ ਇਸ ਤੋਂ ਬਿਨਾਂ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਪਹਿਲਾਂ ਆਲ ਇੰਡੀਆ ਸਿੱਖ ਫੈਡਰੇਸ਼ਨ ਜਾਂ ਦੰਦਮੀ ਟਕਸਾਲ ਦੇ ਸਿੰਘਾਂ ਜਾਂ ਸੰਤ ਭਿੰਡਰਾਂ ਵਾਲਿਆਂ ਦੇ ਸਿੱਧੇ ਸੰਪਰਕ ਵਿੱਚ ਸੀਗੇ, ਉਹ ਆਪਣੇ ਤੌਰ ਦੇ ਉੱਤੇ ਸਰਗਰਮ ਹੋਏ, ਜਿਨ੍ਹਾਂ ਚੋਂ ਭਾਈ ਰਣਜੀਤ ਸਿੰਘ ਕੁੱਕੀ, ਭਾਈ ਡਾਕਟਰ ਸੁਖਵਿੰਦਰ ਸਿੰਘ ਸੁੱਖੀ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਚਰਨੀ ਸਿੰਘ ਚੰਨੀ ਤਲਵੰਡੀ, ਇਹ ਸਾਰੇ ਜਿਹੜੇ ਸੀਗੇ ਇਹ ਉਸ ਤੋਂ 1984 ਤੋਂ ਬਾਅਦ ਚ ਇਹਨਾਂ ਨੇ ਲਾਮਬੰਦ ਹੋ ਕੇ ਜਿਹੜੇ ਦਿੱਲੀ ਦੇ ਵਿੱਚ ਸਿੱਖਾਂ ਦੇ ਕਾਤਲ ਸੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈਆਂ ਰੰਭੀਆਂ। ਸੋ ਉਸ ਮੌਕੇ ਅਜੇ ਕੋਈ ਉਹੋ ਜਿਹਾ ਵੱਡਾ ਜਿਹੜਾ ਸੈਟ ਆਫ ਜਥੇਬੰਦੀਆਂ ਦਾ ਭਾਵੇਂ ਹੋਂਦ ਵਿੱਚ ਨਹੀਂ ਸੀ ਆਇਆ, ਪਰ 1986 ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ, ਸਰਬੱਤ ਖਾਲਸਾ ਦੇ ਵਿੱਚ ਇੱਕ ਪੰਥਕ ਕਮੇਟੀ ਐਲਾਨੀ ਗਈ। ਉਸ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ ਤੇ ਜਿਹੜੀ ਖਾਲਿਸਤਾਨ ਐਲਾਨ ਹੋਇਆ ਉਹਦੇ ਵਿੱਚ ਇੱਕ ਜਥੇਬੰਦੀ ਦਾ ਗਠਨ ਕੀਤਾ ਗਿਆ ਸੀ, ਜਿਹੜੀ ਖਾਲਿਸਤਾਨ ਕਮਾਂਡੋ ਫੋਰਸ।
तो खालिस्तान कमांडो फोर्स के जरनैल सरदार हरी सिंह जी ਨੂੰ ਥਾਪਿਆ ਗਿਆ ਸੀ, ਜਿਹੜੇ ਅਸਲ ਵਿੱਚ ਭਾਈ ਮਨਵੀਰ ਸਿੰਘ ਚਹੇੜੂ ਨੇ। तो ये 1984 तो पहला भी तुसीं इन्हां दीयां भाई सुरिंदर सिंह सोढी नाल जां होर जुझारूआं नाल अक्सर फोटोआं देखदे हो। ते ये बड़े चढ़दी कला वाले गुरसिख प्यारे सी, पर बड़ी जल्दी जदों इन्हां ने एक्शन कीता, जनरल लाभ सिंह जिन्हां नूं जिन्हां दा नाम असल विच भाई सुखदेव सिंह, वो सिपाही सी, सुखा सिपाही भी कह लैंदे सी प्यार नाल, पिंड पंजवड़ सी उन्हां दा। उन्हां नूं लारे जगत नारायण दे मुंडे रमेश दे कतल वाले तरीक जिहड़ी सीगी जोधपुर तो जो लैके आए इत्थे जलंधर तरीक ते, इत्थे उन्हां नूं भाई मनवीर सिंह झेड़ू की कमांड हेठ एक्शन करके सिंघां ने छुड़ा लिया सी। पर जदों भाई लाभ सिंह जिहड़े आ ਉਹ ਬਾਹਰ ਆਏ, ਥੋੜੇ ਸਮੇਂ ਬਾਅਦ ਹੀ ਕਿਸੇ ਨੇ ਗਦਾਰੀ ਕਰਕੇ ਮੇਜਰ ਬਲਦੇਵ ਸਿੰਘ ਘੁੰਮਣ ਦੇ ਘਰੇ ਰੇਡ ਪਵਾ ਕੇ ਜਨਰਲ ਹਰੀ ਸਿੰਘ, ਜਿਨ੍ਹਾਂ ਦਾ ਨਾਮ ਅਸਲ ਵਿੱਚ ਭਾਈ ਮਨਵੀਰ ਸਿੰਘ ਚਹੇੜੂ ਸੀਗਾ, ਉਹਨਾਂ ਨੂੰ ਉਤੋਂ ਗ੍ਰਿਫਤਾਰ ਕਰਵਾ ਦਿੱਤਾ। ਤੇ ਫਿਰ ਜਿਹੜੀ ਕਮਾਂਡ ਸੀ ਖਾਲਿਸਤਾਨ ਕਮਾਂਡੋ ਫੋਰਸ ਦੀ ਇਸ ਤੋਂ ਬਾਅਦ ਵਿੱਚ, ਉਹ ਫਿਰ ਭਾਈ ਲਾਭ ਸਿੰਘ ਦੇ ਹੱਥ ਵਿੱਚ ਆ ਗਈ, ਜਨਰਲ ਲਾਭ ਸਿੰਘ ਦੇ ਹੱਥ ਵਿੱਚ ਆ ਗਈ। ਜਨਰਲ ਲਾਭ ਸਿੰਘ ਤੋਂ ਬਾਅਦ ਵਿੱਚ ਜਿਹੜਾ ਸੁਖਦੇਵ ਸਿੰਘ ਪੰਜਵੜੇ ਇਹਨਾਂ ਦਾ ਨਾਮ ਸੀਗਾ, ਉਹਨਾਂ ਤੋਂ ਬਾਅਦ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੇ ਜਿਹੜੇ ਹੈਗੇ ਆ ਦੋ ਹਿੱਸੇ ਬਣ ਗਏ ਸੀਗੇ। ਇੱਕ ਹਿੱਸੇ ਨੂੰ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਨੇ ਸੇਵਾ ਕੀਤੀ, ਦੂਜੇ ਹਿੱਸੇ ਦੇ ਜਥੇਦਾਰ ਜਿਹੜੇ ਸੀਗੇ ਉਹ ਭਾਈ ਵਸਲ ਸਿੰਘ ਜਫਰਵਾਲ ਬਣੇ। ਪਰ ਅੱਜ ਦੀ ਤਰੀਕ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੀ ਅਗਵਾਈ ਜਿਹੜੀ ਆ ਉਹ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਆ ਉਹ ਕਰ ਰਹੇ ਨੇ। ਤੋਂ ਜਦੋਂ ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚ ਫੁੱਟ ਪਈ ਆ, ਦੋ ਜਥੇਬੰਦੀਆਂ ਬਣੀਆਂ, ਇੱਕ ਪੰਜਵੜ, ਇੱਕ ਇਹ ਬਣ ਗਈ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਵਾਲੀ, ਦੂਜੀ ਭਾਈ ਵਸਲ ਸਿੰਘ ਜਫਰਵਾਲ ਵਾਲੀ। ਤਾਂ ਉਦੋਂ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਜਿਹੜੇ ਪੰਥਕ ਕਮੇਟੀ ਦੇ ਮੈਂਬਰ ਸੀਗੇ, ਉਹਨਾਂ ਨੇ ਫਿਰ ਇੱਕ ਜਥੇਬੰਦੀ ਗਠਨ ਕੀਤੀ, ਜਿਹੜੀ ਭਿੰਡਰਾਂ ਵਾਲੇ ਟਾਈਗਰਸ ਫੋਰਸ ਆਫ ਖਾਲਿਸਤਾਨ ਕਹਿ ਕੇ ਆਪਾਂ ਚੇਤੇ ਕਰਦੇ ਆ। ਪਰ ਬੜੀ ਜਲਦੀ ਇਹ ਜਥੇਬੰਦੀ ਦੇ ਵਿੱਚ ਫੁੱਟ ਪਈ, ਜਿਹਦੇ ਕਰਕੇ ਇੱਕ ਹੋਰ ਜਥੇਬੰਦੀ ਦਾ ਗਠਨ ਹੋਇਆ, ਜਿਹੜੀ ਭਾਈ ਸੁਖਵਿੰਦਰ ਸਿੰਘ ਸੰਘੇ ਦੀ ਕਮਾਂਡ ਹੇਠ ਸੇਵਾ ਕਰਦੀ ਰਹੀ। ਉਹਦਾ ਨਾਮ ਵੀ ਭਿੰਡਰਾਂ ਵਾਲੇ ਟਾਈਗਰਸ ਫੋਰਸ ਆਫ ਖਾਲਿਸਤਾਨ ਸੰਘਾ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ। ਉਹਦੇ ਬਾਅਦ ਵਿੱਚ ਭਾਈ ਰਛਪਾਲ ਸਿੰਘ ਛੱਲੜਾ ਵੀ ਮੁਖੀ ਰਹੇ। ਸੋ ਉਹ ਜਥੇਬੰਦੀ ਨੇ ਵੀ ਸੇਵਾ ਕੀਤੀ। ਇਸੇ ਦੌਰਾਨ ਭਾਈ ਅਮਰੀਕ ਸਿੰਘ ਜਿਹੜੇ ਆ ਉਹ ਫੈਡਰੇਸ਼ਨ ਦੇ ਪ੍ਰਧਾਨ ਸੀਗੇ। 1984 ਦੇ ਵਿੱਚ ਉਹ ਚੜ੍ਹਾਈ ਕਰ ਗਏ, ਸ਼ਹੀਦੀ ਪਾ ਗਏ। ਤਾਂ ਜੋਧਪੁਰ ਜੇਲ੍ਹ ਦੇ ਵਿੱਚ ਸਿੰਘਾਂ ਨੇ ਭਾਈ ਮਨਜੀਤ ਸਿੰਘ, ਜਿਹੜੇ ਕਿ ਭਾਈ ਅਮਰੀਕ ਸਿੰਘ ਦੇ ਭਰਾਤਾ ਸੀਗੇ, ਇਹਨਾਂ ਨੂੰ ਫੈਡਰੇਸ਼ਨ ਦੇ ਪ੍ਰਧਾਨ ਥਾਪ ਲਿਆ ਸੀਗਾ। ਤੇ ਪਰ ਭਾਈ ਹਰਿੰਦਰ ਸਿੰਘ ਕਾਹਲੋ ਜਿਹੜੇ ਆ ਉਹ ਵੀ ਸਰਗਰਮ ਸੀਗੇ। ਇੱਧਰ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਤੋਂ ਬਾਅਦ ਜਦੋਂ ਭਾਈ ਮਨਜੀਤ ਸਿੰਘ ਜਿਹੜਾ ਹੈ, ਇਹਨਾਂ ਨੂੰ ਲਾਂਭੇ ਕਰਕੇ ਭਾਈ ਰਜਿੰਦਰ ਸਿੰਘ ਮਹਿਤਾ ਤੇ ਭਾਈ ਅਮਰਜੀਤ ਸਿੰਘ ਚਾਵਲਾ, ਇਹਨਾਂ ਨੇ ਫੈਡਰੇਸ਼ਨ ਤੇ ਪਕੜ ਬਣਾ ਲਈ। ਤੇ ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜੇ ਉਸ ਮੌਕੇ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ, ਤੇ ਉਹਨਾਂ ਦੇ ਉੱਤੇ ਹੋਰ ਕਈ ਕੇਸਾਂ ਸਮੇਤ ਜਿਹੜਾ ਵੈਦਿਆ ਦਾ ਕੇਸ ਆ ਉਹ ਚੱਲ ਰਿਹਾ ਸੀਗਾ। ਉਹ ਉਸ ਮੌਕੇ ਫੈਡਰੇਸ਼ਨ ਦੇ ਇਸ ਰੌਲ ਘਚੋਲੇ ਨੂੰ ਨਿਬੇੜਨ ਦੇ ਲਈ ਮਹਿਤੇ ਚਾਵਲੇ ਨੇ ਫੈਡਰੇਸ਼ਨ ਦਾ ਪ੍ਰਧਾਨ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ ਵੀ ਐਲਾਨ ਦਿੱਤਾ ਸੀਗਾ। ਪਰ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਕਹਿਤਾ ਕਿ ਨਹੀਂ, ਇਹ ਜ਼ਿੰਮੇਵਾਰੀ ਭਾਈ ਮਹਿਤਾ ਜਿਹੜੇ ਆ ਉਹ ਨਿਭਾਉਣ। ਇੱਕ ਇਹ ਤੋਂ ਬਿਨਾਂ ਜਿਹੜੀ ਜਥੇਬੰਦੀ ਫੈਡਰੇਸ਼ਨ ਦੀ ਜਦੋਂ ਜੋਧਪੁਰ ਜੇਲ੍ਹ ਦੇ ਵਿੱਚ ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਹਰਮਿੰਦਰ ਸਿੰਘ ਸੰਧੂ ਹੁਣੀ ਸਰਗਰਮ ਸੀਗੇ, ਉਸ ਮੌਕੇ ਬਾਹਰ ਜਿਹੜੀ ਭਾਈ ਗੁਰਜੀਤ ਸਿੰਘ ਝੋਕ ਹਰੀਹਰ, ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਰਿਸ਼ਤੇਦਾਰੀ ਚੋਂ ਸੀ, ਤੋਂ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਨੂੰ ਫੈਡਰੇਸ਼ਨ ਦੇ ਪ੍ਰਧਾਨ ਐਲਾਨ ਕੇ ਜਿਹੜੀ ਜਥੇਬੰਦੀ ਖਾੜਕੂ ਕਾਰਵਾਈਆਂ ਕਰ ਰਹੀ ਸੀ, ਉਹਦੇ ਵਿੱਚ ਬਾਅਦ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਆ ਉਹ ਪ੍ਰਧਾਨ ਬਣੇ। ਤੇ ਜਿਹੜੀ ਪੰਥਕ ਕਮੇਟੀਆਂ ਜਦੋਂ ਦੋ ਬਣੀਆਂ, ਜਦੋਂ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਦੀ ਕਮਾਂਡ ਹੇਠ ਸਰਗਰਮੀਆਂ ਹੋਈਆਂ, ਜਿਹਦੇ ਵਿੱਚ ਇੱਕ ਨਵੀਂ ਪੰਥਕ ਕਮੇਟੀ ਬਣੀ, ਜਿਹੜੀ ਸੈਕੰਡ ਪੰਥਕ ਕਮੇਟੀ ਬਣੀ ਆ ਦੂਜੀ, ਉਹਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਫੈਡਰੇਸ਼ਨ ਤੇ ਭਾਈ ਸੁਖਵਿੰਦਰ ਸਿੰਘ ਸੰਘੇ ਵਾਲੀ BTF ਤੇ ਬੱਬਰ ਖਾਲਸਾ ਵਾਲੇ, ਫਿਰ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਖਾਲਿਸਤਾਨ ਕਮਾਂਡੋ ਫੋਰਸ ਪੰਜਵੜ, ਇਹ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹਦੇ ਵਿੱਚ ਚੱਲਦੀਆਂ ਰਹੀਆਂ। ਬਾਕੀ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹ ਪਹਿਲੀ ਪੰਥਕ ਕਮੇਟੀ ਨਾਲ ਚੱਲਦੀਆਂ ਰਹੀਆਂ ਨੇ। ਤੋਂ ਇਸੇ ਮੌਕੇ ਆਪਾਂ ਇਹ ਵੀ ਚਰਚਾ ਕਰੀਏ ਕਿ ਬਹੁਤ ਸਾਰੀਆਂ ਜਥੇਬੰਦੀਆਂ ਨਿੱਕੀਆਂ ਵੱਡੀਆਂ ਸਰਗਰਮ ਸੀਗੀਆਂ, ਜਿਨ੍ਹਾਂ ਚ ਤੱਤ ਖਾਲਸਾ, ਦਸ਼ਮੇਸ਼ ਰੈਜੀਮੈਂਟ, ਖਾਲਿਸਤਾਨ ਨੈਸ਼ਨਲ ਆਰਮੀ,
ਖਾਲਿਸਤਾਨ ਆਰਮਡ ਫੋਰਸ, ਖਾਲਿਸਤਾਨ ਆਰਮਡ ਪੁਲਿਸ ਤੇ ਹੋਰ ਇਹ ਸਾਰੀਆਂ ਜੁਝਾਰੂ ਜਥੇਬੰਦੀਆਂ ਸਾਂਝੇ ਤੌਰ ਤੇ ਇੱਕ ਜਥੇਬੰਦੀ ਦੇ ਵਿੱਚ ਫਿਰ ਇੱਕ ਪਲੇਟਫਾਰਮ ਤੇ ਲਿਆਂਦੀਆਂ ਗਈਆਂ, ਜਿਹਦਾ ਨਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਰੱਖਿਆ ਗਿਆ। ਪਹਿਲਾਂ ਭਾਈ ਅਰੂੜ ਸਿੰਘ ਨੂੰ ਇਹਦੀ ਸੇਵਾ ਦਿੱਤੀ ਗਈ ਸੀ, ਪਰ ਬੜੀ ਜਲਦੀ ਉਹ ਗ੍ਰਿਫਤਾਰ ਹੋ ਗਏ ਤੇ ਇਹਨਾਂ ਤੋਂ ਬਾਅਦ ਵਿੱਚ ਭਾਈ ਅਵਤਾਰ ਸਿੰਘ ਬ੍ਰਹਮਾ ਜਿਹੜੇ ਆ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਥਾਪੇ ਗਏ। ਭਾਈ ਅਵਤਾਰ ਸਿੰਘ ਬ੍ਰਹਮਾ ਤੋਂ ਬਾਅਦ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਜਥੇਬੰਦੀ ਦੀ ਸੇਵਾ ਕੀਤੀ। ਉਪਰੰਤ ਭਾਈ ਨਵਨੀਤ ਸਿੰਘ ਕਾਦੀਆਂ, ਡਾਕਟਰ ਪ੍ਰੀਤਮ ਸਿੰਘ ਸੇਖੋਂ, ਇਹਨਾਂ ਵੀਰਾਂ ਨੇ ਇਸ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਜਿਹੜੀ ਆ ਕਮਾਂਡ ਕੀਤੀ। ਬਾਅਦ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ ਤੇ ਜਿਹੜਾ ਹਰਮੀਤ ਸਿੰਘ PhD, ਇਹ ਵੀ ਸਾਰੇ ਵੀਰ ਜਿਹੜੇ ਆ ਇਸ ਜਥੇਬੰਦੀ ਦੇ ਰਾਹੀਂ ਪੰਥ ਦੀ ਸੇਵਾ ਕਰਦੇ ਰਹੇ। ਇੱਕ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਸੀ ਜਿਹੜੀ 1985 ਦੇ ਵਿੱਚ ਅਤਿੰਦਰਪਾਲ ਸਿੰਘ ਨੇ ਬਣਾਈ ਸੀਗੀ। ਉਧਰ ਭਾਈ ਜਸਵੀਰ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਗਠਨ ਹੋਇਆ। ਖਾਲਿਸਤਾਨ ਜਿੰਦਾਬਾਦ ਫੋਰਸ ਭਾਈ ਰਣਜੀਤ ਸਿੰਘ ਲੀਟੇ ਦੀ ਕਮਾਂਡ ਹੇਠ ਚੱਲਦੀ ਰਹੀ ਹੈ। ਬੱਬਰ ਖਾਲਸਾ ਨੇ ਬੱਬਰ ਅਕਾਲੀ ਦਲ ਵੀ ਬਣਾਇਆ ਸੀ ਤੇ ਬੱਬਰ ਸਿੱਖ ਵਿਦਿਆਰਥੀ ਜਥੇਬੰਦੀ ਵੀ ਬਣਾਈ ਸੀ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਜਥੇਬੰਦੀਆਂ, ਜਿਨ੍ਹਾਂ 'ਚ ਖਾਲਿਸਤਾਨ ਗਰੀਲਾ ਫੋਰਸ, ਖਾਲਿਸਤਾਨ ਸਿਕਿਉਰਿਟੀ ਫੋਰਸ, ਖਾਲਿਸਤਾਨ ਰਿਜ਼ਰਵ ਫੋਰਸ, ਦੁਸ਼ਟ ਸੋਧ ਕਮਾਂਡੋ ਫੋਰਸ, ਰੰਗਰੇਟਾ ਕਮਾਂਡੋ ਫੋਰਸ, ਭਾਈ ਅਮਰੀਕ ਸਿੰਘ ਕਮਾਂਡੋ ਫੋਰਸ, ਮਾਤਾ ਸਾਹਿਬ ਕੌਰ ਕਮਾਂਡੋ ਫੋਰਸ, ਬਾਬਾ ਦੀਪ ਸਿੰਘ ਕਮਾਂਡੋ ਫੋਰਸ, ਭਾਈ ਤੂਫਾਨ ਕਮਾਂਡੋ ਫੋਰਸ, ਕੇਸਰੀ ਕਮਾਂਡੋ ਫੋਰਸ, ਸੈਫਰਨ ਟਾਈਗਰਸ ਆਫ ਖਾਲਿਸਤਾਨ, ਲਿਬਰੇਸ਼ਨ ਫਰੰਟ ਆਫ ਖਾਲਿਸਤਾਨ, ਮਾਈ ਭਾਗੋ ਰੈਜੀਮੈਂਟ, ਖਾਲਸਾ ਰੈਜੀਮੈਂਟ, ਜਨਰਲ ਹਰੀ ਸਿੰਘ ਨਲਵਾ ਰੈਜੀਮੈਂਟ, ਖਾਲਿਸਤਾਨ ਮੁਕਤੀ ਵਹਿਣੀ ਤੇ ਇਵੇਂ ਹੀ ਜਿਹੜਾ ਦਸ਼ਮੇਸ਼ ਰੈਜੀਮੈਂਟ ਆਫ ਖਾਲਿਸਤਾਨ, ਸੀਤਲ ਸਿੰਘ ਮੱਤੇਵਾਲ ਵਾਲੀ ਜਥੇਬੰਦੀ, ਇਹ ਸਾਰੀਆਂ ਜਥੇਬੰਦੀਆਂ ਸਰਗਰਮ ਰਹੀਆਂ। ਇਵੇਂ ਸਿੱਖ ਯੂਥ ਆਫ ਅਮਰੀਕਾ, ISYF, ਕਾਉਂਸਲ ਆਫ ਖਾਲਿਸਤਾਨ, ਇੱਧਰ ਸਰਦਾਰ ਸਿਮਰਨਜੀਤ ਸਿੰਘ ਮਾਨਵਾਲਾ, ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਹੋਰ ਬਹੁਤ ਸਾਰੀਆਂ ਜਥੇਬੰਦੀਆਂ। ਇਹਨਾਂ ਸਾਰੀਆਂ ਜਥੇਬੰਦੀਆਂ ਨੇ 1984 ਵਿੱਚ ਜਿਹੜਾ ਹੋਕਾ ਸੰਤ ਭਿੰਡਰਾਂ ਵਾਲਿਆਂ ਨੇ ਦਿੱਤਾ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਜਿਹੜੀ ਲੜਾਈ ਆ ਉਹ ਖਾਲਿਸਤਾਨ ਲਈ ਹੋਊਗੀ। ਸੋ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਇਸ ਨਿਸ਼ਾਨੇ ਨੂੰ ਤਿਆਗ ਕੇ ਸੱਤਾ ਨੂੰ, ਕੁਰਸੀ ਨੂੰ ਮੁੱਖ ਰੱਖਿਆ ਜਾਂ ਪੰਥਕ ਪਿੜ ਵਿੱਚ ਸ਼ਕਤੀ ਇਕੱਠੀ ਕਰਕੇ ਉਹ ਤੋਂ ਕੋਈ ਹੋਰ ਲਾਹਾ ਲੈਣਾ ਚਾਹਿਆ। ਪਰ ਜਿਹੜੀਆਂ ਇਹ ਖਾੜਕੂ ਜਥੇਬੰਦੀਆਂ ਜਾਂ ਖਾਲਿਸਤਾਨ ਜਥੇਬੰਦੀਆਂ ਦੀ ਆਪਾਂ ਚਰਚਾ ਕਰ ਰਹੇ ਹਾਂ, ਇਹ ਉਹ ਨੇ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਬਚਨਾਂ ਉੱਤੇ ਠੋਕ ਵਜਾ ਕੇ ਪਹਿਰਾ ਦਿੱਤਾ ਤੇ ਹਥਿਆਰਬੰਦ ਹੋ ਕੇ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਿਆ। ਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਗਰਮ ਨੇ। ਉਹ ਜਿਹੜੀਆਂ ਸ਼ਖਸੀਅਤਾਂ ਨੇ, ਜਿਹੜੇ ਜੁਝਾਰੂ ਵੀਰਾਂ ਨੇ ਇਹਨਾਂ ਜਥੇਬੰਦੀਆਂ ਰਾਹੀਂ ਕਾਰਵਾਈਆਂ ਕੀਤੀਆਂ, ਚੰਗੇ ਐਕਸ਼ਨ ਕੀਤੇ, ਉਹਨਾਂ ਸਾਰਿਆਂ ਦੀ ਚਰਚਾ ਜਿਹੜੀ ਆ ਉਹ ਗਾਹੇ ਵਗਾਹੇ ਸਾਨੂੰ ਪ੍ਰੋਗਰਾਮਾਂ ਰਾਹੀਂ ਕਰਦੇ ਰਹਿਣਾ ਚਾਹੀਦਾ, ਕਿਉਂਕਿ ਜਿਹੜੇ ਸਾਡੀ ਅੱਜ ਦੀ ਪੀੜ੍ਹੀ ਆ ਇਹਨੂੰ ਪਤਾ ਹੋਣਾ ਚਾਹੀਦਾ ਕਿ ਪਿਛਲੀ ਪੀੜ੍ਹੀ ਨੇ ਰੋਣ ਧੋਣ ਨਹੀਂ ਕੀਤਾ, ਮਾਰੇ ਗਏ, ਲੁੱਟੇ ਗਏ, ਇਹ ਨਹੀਂ ਕੀਤਾ। ਸਗੋਂ ਤੇ ਉਹ ਕੌਮ ਜਿਹਨੂੰ ਕਿਹਾ ਜਾਂਦਾ ਕਿ ਇਹਦੀ ਗਿਣਤੀ ਕੋਈ ਨਹੀਂ, ਇਹਦੇ ਮਗਰ ਕੋਈ ਮੁਲਕ ਨਹੀਂ, ਇਹ ਸਿੱਖਾਂ ਦੀ ਤਾਂ ਕੋਈ ਬਾਂਹ ਨਹੀਂ ਸਾਰੇ ਸੰਸਾਰ ਚੋਂ ਫੜਦਾ, ਤੇ ਇੰਨੇ ਮਾੜੇ ਤੇ ਭੈੜੇ ਹਾਲਾਤਾਂ ਦੇ ਹੋਣ ਦੇ ਬਾਵਜੂਦ ਜਿਸ ਤਰੀਕੇ ਨਾਲ ਸਿੱਖਾਂ ਨੇ ਦਿੱਲੀ ਦਰਬਾਰ ਦੀਆਂ ਗੋਡਣੀਆਂ ਲਵਾਈਆਂ, ਟੱਕਰ ਦਿੱਤੀ, ਉਹ ਆਪਣੇ ਆਪ 'ਚ ਕਮਾਲ ਦੀ ਗੱਲ। ਤੇ 1984 ਚੋਂ ਪੈਦਾ ਹੋਏ ਉਸ ਰੋਹ ਦਾ ਅੱਜ ਵੀ ਜਿਹੜਾ ਦਿੱਲੀ ਦਰਬਾਰ ਨੂੰ ਪਤਾ ਹੈ, ਅੱਜ ਵੀ ਆ ਜਿਹੜੀ ਫੌਜ ਲੱਗੀ ਹੋਈ ਆ, ਅੱਜ ਵੀ ਜਿਹੜੀ ਚੱਪੇ ਚੱਪੇ ਉੱਤੇ ਖਾਕੀ ਵਰਦੀ ਲਾਈ ਗਈ ਆ, ਉਹ ਇਸੇ ਕਰਕੇ ਲਾਉਣੀ ਪੈ ਰਹੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਬਾਰਡਰ ਸਟੇਟ ਆ। ਬੇਸ਼ੱਕ ਅਸੀਂ ਬੇਸ਼ੁਮਾਰ ਜਿਹੜੇ ਸਿੱਖ ਨੇ ਉਹ ਸ਼ਹੀਦ ਕਰ ਦਿੱਤੇ ਆ, ਮਾਣਾ ਮੂੰਹ ਅਸਲਾ ਫੜ ਲਿਆ, ਪਰ ਅੱਜ ਵੀ ਇਹਨਾਂ ਦੇ ਅੰਦਰ ਉਹ ਤੜਪ ਕੇ ਖਾਲਿਸਤਾਨ ਬਣਾਉਣਾ ਉਹ ਹੈਗੀ ਆ। ਸੋ ਸਿੱਖ ਕੌਮ ਦੇ ਇੱਕ ਹਿੱਸੇ ਨੇ ਪੂਰਾ ਜ਼ੋਰ ਲਾ ਕੇ ਭਾਰਤ ਮਾਤਾ ਕੀ ਜੈ ਕਹਿ ਕੇ ਬੇਸ਼ੱਕ ਜੋ ਮਰਜ਼ੀ ਭਰਵਾਂ ਬਣਾ ਦਿੱਤਾ ਹੋਵੇ, ਦੇਸ਼ ਵਿਦੇਸ਼ ਦੇ ਵਿੱਚ ਬੜੇ ਇਹੋ ਜਿਹੇ ਲੋਕ ਨੇ ਜਿਹੜੇ ਖਾਲਿਸਤਾਨ ਦਾ ਵਿਰੋਧ ਕਰਦੇ ਆ। ਪਰ ਇਹ ਗੱਲ ਪੱਕੀ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਇੰਡੀਅਨ ਸਟੇਟ ਨੇ ਚੱਪੇ ਚੱਪੇ ਉੱਤੇ ਖਾਕੀ ਵਰਦੀ ਤਾਇਨਾਤ ਕੀਤੀ ਆ, ਉਹ ਇਸੇ ਕਰਕੇ ਕਰਨੀ ਪੈ ਰਹੀ ਆ ਕਿ ਇੱਥੇ ਉਹ ਮਸਲੇ, ਉਹ ਮੁੱਦੇ ਤਾਂ ਜਿਉਂਦੇ ਹੀ ਨੇ ਜਿਨ੍ਹਾਂ ਕਰਕੇ ਧਰਮ ਯੁੱਧ ਮੋਰਚਾ ਲੱਗਿਆ, ਜਿਨ੍ਹਾਂ ਕਰਕੇ 1984 ਦਾ ਐਡਾ ਘੱਲੂਘਾਰਾ ਵਾਪਰਿਆ, ਉਹ ਮੁੱਦੇ ਤਾਂ ਹਜੇ ਹੱਲ ਨਹੀਂ ਹੋਏ। ਪਰ ਇਸ ਸੰਘਰਸ਼ ਨੇ
ਹੋਰ ਨਵੇਂ ਮੁੱਦੇ ਜਿਹੜੇ ਨੇ ਉਹ ਨਾਲ ਜ਼ਰੂਰ ਐਡ ਕਰ ਦਿੱਤੇ ਆ, ਜ਼ਰੂਰ ਜੋੜ ਦਿੱਤੇ ਆ। ਸੋ 1978 ਤੋਂ ਚੱਲੇ ਸੰਘਰਸ਼ ਦੀ ਜਿਹੜੀ ਕੰਟੀਨਿਊਟੀ ਆ ਉਹ ਲਗਾਤਾਰਤਾ ਉਹ ਚੱਲ ਰਹੀ ਆ, ਜਿਹਦੇ ਵਿੱਚ ਅੱਜ ਜਦੋਂ ਅਸੀਂ ਇੱਥੇ ਖਾਕੀ ਵਰਦੀ ਨੂੰ ਦੇਖਦੇ ਆ ਤਾਂ ਜਦੋਂ ਅੱਜ ਸੱਜਣਾ ਨੇ ਇਸ ਗੱਲ ਬਾਰੇ ਚਰਚਾ ਕੀਤੀ, ਮੈਂ ਇਹੋ ਆਖਿਆ ਸੀ ਕਿ ਭਾਈ ਆਪਣਾ ਸੰਘਰਸ਼ ਜਿਉਂਦਾ ਤੇ ਜਾਗਦਾ ਹੈ। ਇਹ ਇਸ ਗੱਲ ਦਾ ਸਬੂਤ ਆ ਕਿ ਏਡੀ ਭਾਰੀ ਮਿਲਟਰੀ ਲਾਉਣੀ ਪੈ ਰਹੀ ਆ ਕਿ ਇੱਥੇ ਪਤਾ ਨਹੀਂ ਕੀ ਹੋ ਜਾਣਾ। ਬੇਸ਼ੱਕ ਸਿੱਖ ਇਹ ਸਮਝਦੇ ਹੋਣ ਕਿ ਹੁਣ ਕੋਈ ਉਹੋ ਜਿਹੀ ਗੱਲ ਨਹੀਂ ਰਹੀ, ਹੁਣ ਕੋਈ ਉਹੋ ਜਿਹੀਆਂ ਖਾਲਿਸਤਾਨੀ ਸਰਗਰਮੀਆਂ ਨਹੀਂ ਰਹੀਆਂ, ਨਾ ਹੁਣ ਕੋਈ ਉਹੋ ਜਿਹੀਆਂ ਖਾੜਕੂ ਕਾਰਵਾਈਆਂ ਰਹੀਆਂ ਨੇ, ਇਹ ਸਿੱਖਾਂ ਦਾ ਆਪਣਾ ਸੋਚਣਾ ਹੈ। ਪਰ ਇੰਡੀਅਨ ਸਟੇਟ ਸਿਸਟਮ ਨੂੰ ਬੜਾ ਚੰਗੀ ਤਰ੍ਹਾਂ ਪਤਾ ਕਿ ਦੀਪ ਸਿੱਧੂ ਸਾਰੀ ਉਮਰ ਤਾਂ ਫਿਲਮਾਂ 'ਚ ਜਾਂ ਜਿਹੜੀ ਜ਼ਿੰਦਗੀ ਉਹਨੇ ਜੀਵੀ ਤੇ ਕਿਸ ਤਰੀਕੇ ਨਾਲ ਕੱਢੀ ਉਹ ਆਪਦੀ ਗੱਲ ਆ, ਪਰ ਜਿਹੜਾ ਉਹਦਾ ਅੱਜ ਉਹਦੇ ਚੜ੍ਹਾਈ ਹੋਣ ਤੋਂ ਬਾਅਦ ਜਿਸ ਤਰੀਕੇ ਨਾਲ ਕੌਮ ਨੇ ਉਹਦੇ ਪੰਥਕ ਤੇ ਖਾਲਿਸਤਾਨੀ ਰੂਪ ਸਰੂਪ ਨੂੰ ਉਹਦੀਆਂ ਗੱਲਾਂ ਲੱਭ ਲੱਭ ਕੇ ਜਿਸ ਤਰੀਕੇ ਨਾਲ ਸਾਰਾ ਕੀਤਾ ਜਾ ਰਿਹਾ, ਉਹ ਤੋਂ ਇੰਡੀਅਨ ਸਟੇਟ ਬੜੀ ਔਖੀ ਆ, ਬੜੀ ਦੁਖੀ ਆ। ਇਵੇਂ ਹੀ ਸਿੱਧੂ ਮੂਸੇ ਵਾਲੇ ਨੂੰ ਉਹਦੇ ਉੱਤੇ ਕਾਤਲਾਨਾ ਹਮਲਾ ਹੋਣ ਤੋਂ ਪਹਿਲਾਂ ਸਾਡੀ ਕੌਮ ਦੇ ਜਿਹੜੇ ਵੱਡੀ ਉਮਰ ਦੇ ਲੋਕ ਸੀ ਜਾਂ ਅਸੀਂ ਸਾਡੇ ਅੱਗੇ ਅਸੀਂ ਨਹੀਂ ਉਹਨੂੰ ਉਸ ਤਰੀਕੇ ਨਾਲ ਸਮਝੇ ਦੇਖਦੇ ਸੀ, ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਉਹਨੂੰ ਖਾਲਿਸਤਾਨ ਪੱਖੀ ਸੰਤ ਭਿੰਡਰਾਂ ਵਾਲਿਆਂ ਦਾ ਹਮੈਤੀ ਤੇ ਜੁਝਾਰੂ ਲਹਿਰ ਦਾ ਹਮੈਤੀ, ਸਿੱਖ ਹੱਕਾਂ ਦੀ ਗੱਲ ਕਰਨ ਵਾਲਾ, ਜੁਝਾਰੂ ਕਾਰਵਾਈਆਂ ਨੂੰ ਜਾਇਜ਼ ਦਰਸਾਉਣ ਵਾਲਾ ਜਿਹੜਾ, ਉਹ ਸਾਰੀਆਂ ਵੀਡੀਓ ਕਲਿੱਪਸ ਲਿਆ ਕੇ ਸਾਡੇ ਸਾਹਮਣੇ ਟਿਕਾਈਆਂ ਜਾ ਰਹੀਆਂ ਨੇ। ਤੇ ਅੱਜ ਜਿਹੜਾ ਸੋਸ਼ਲ ਮੀਡੀਆ ਇਹਦੇ ਉੱਤੇ ਹਿੰਦੂ ਕੱਟੜਪੰਥੀਆਂ ਨੇ ਉਹਦੇ ਕਾਤਲਾਂ ਨੂੰ ਸਨਮਾਨਿਤ ਕਰਨ ਦੀ ਗੱਲ ਵੀ ਲਿਖੀ ਹੈ। ਸੋ ਜਿਹੜੇ ਸਾਡੇ ਕੌਮ ਦੇ ਦੀਪ ਸਿੱਧੂ ਵਰਗੇ, ਸਿੱਧੂ ਮੂਸੇ ਵਾਲੇ ਵਰਗੇ ਕਲਾਕਾਰ ਜਮਾਤ ਨਾਲ ਜੁੜੇ ਲੋਕ ਨੇ, ਇਹ ਇੰਨਾ ਭਾਰੀ ਖਾਲਿਸਤਾਨ ਦਾ, ਕੌਮ ਦੇ ਦਰਦ ਦਾ ਇਸ ਤਰੀਕੇ ਨਾਲ ਸਾਥ ਸਹਿਯੋਗ ਦੇ ਰਹੇ ਨੇ, ਤਾਂ ਜਦੋਂ ਇਹ ਚੀਜ਼ਾਂ ਵਾਪਰਦੀਆਂ ਨੇ ਤਾਂ ਸਟੇਟ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਇੱਥੇ ਤਾਂ ਮਾੜੀ ਜੀ ਇੱਕ ਚਿਣਕ ਚੁਆਤੀ ਦੀ ਲੋੜ ਆ। ਜਿਹੜਾ ਮਾਹੌਲ ਆ ਜਦੋਂ ਹੱਕ 'ਚ ਹੋਇਆ ਉਦੋਂ ਹੀ ਇੱਥੇ ਖਾਲਿਸਤਾਨ ਦਾ ਸੰਘਰਸ਼ ਜਿਹੜਾ ਹੈ ਉਸ ਦੌਰ ਵਿੱਚ ਚਲੇ ਜਾਏਗਾ ਜਿਹੋ ਜਿਹਾ 1983 ਤੋਂ ਬਾਅਦ ਵਿੱਚ ਹੋਇਆ ਸੀ। ਸੋ ਇਸ ਕਰਕੇ ਜਿਹੜੀ ਖਾਕੀ ਵਰਦੀ ਆ ਉਹ ਚੱਪੇ ਚੱਪੇ ਤੇ ਲਾਉਣੀ ਹੋਈ ਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਪੰਜਾਬ ਦੇ ਵਿੱਚ ਅਸੀਂ ਬੇਸ਼ੁਮਾਰ ਨਸ਼ਾ ਲਿਆ ਕੇ ਸੁੱਟ ਦਿੱਤਾ, ਮੁੰਡਿਆਂ ਨੂੰ ਨਸ਼ੇੜੀ ਬਣਾ ਲਿਆ, ਜਾਂ ਅਸੀਂ ਪਤਤਪੁਣਾ ਵਧਾ ਲਿਆ, ਜਾਂ ਪੰਜਾਬੀ ਬੋਲਣੋਂ ਹਟਾ ਲਏ, ਜਾਂ ਅਸੀਂ ਸਕੂਲਾਂ ਕਾਲਜਾਂ ਤੇ ਫਿਲਮਾਂ ਟੈਲੀਵਿਜ਼ਨਾਂ ਰਾਹੀਂ ਸਿੱਖ ਜਵਾਨੀ ਨੂੰ ਆਪਦੇ ਵਿਰਸੇ ਨਾਲ ਤੋੜ ਲਿਆ। ਉਹਨਾਂ ਨੂੰ ਇਹ ਦਿਖਦਾ ਕਿ ਇੱਕ ਨਿੱਕੀ ਜੀ ਗੱਲ ਦੇ ਨਾਲ ਹੀ ਇਹ ਆਪਦੀ ਕੌਮ ਦੇ ਵੱਲ ਦੁਬਾਰਾ ਫੇਰ ਮੁੜ ਜਾਂਦੇ ਆ, ਇਹ ਆਪਦੇ ਪੰਥਕ ਫਰਜ਼ ਨਿਭਾਉਣ ਵੱਲ ਫੇਰ ਤੁਰ ਜਾਂਦੇ ਆ। ਸੋ ਇਸ ਕਰਕੇ ਅਸੀਂ ਪਿਛਲੇ ਸਮੇਂ 'ਚ ਵੀ ਕਈ ਵਾਰ ਗੱਲ ਕੀਤੀ, ਜਿੱਦਣ ਜਿਹੜੇ ਜੱਗੀ ਜੌਹਲ ਹੁਣੀ ਤੇ ਹੋਰ ਨੌਜਵਾਨ ਗ੍ਰਿਫਤਾਰ ਹੋਏ, ਕਿ ਅੱਜ ਕੋਈ ਇੱਥੇ ਸੰਤ ਭਿੰਡਰਾਂ ਵਾਲੇ ਨਹੀਂ ਬੈਠੇ ਜਿਹੜੇ ਕਹਿੰਦੇ ਹੋਣਗੇ ਬੇਅਦਬੀ ਦੇ ਦੋਸ਼ੀਆਂ ਨੂੰ ਸੋਧ ਕੇ ਆ ਜਾਓ, ਮੈਂ ਸਾਂਭੂਗਾ। ਅੱਜ ਨਾ ਕੋਈ ਇੱਥੇ ਬੱਬਰ ਖਾਲਸਾ ਜਾਂ ਖਾਲਿਸਤਾਨ ਕਮਾਂਡੋ ਫੋਰਸ ਜਾਂ ਹੋਰ ਕੋਈ ਖਾੜਕੂ ਜਥੇਬੰਦੀਆਂ ਸਰਗਰਮ ਨੇ ਵੀ ਚੱਕ ਦਿਓ ਫੱਟੇ, ਅਸੀਂ ਦੇਖਾਂਗੇ, ਅਸੀਂ ਸਾਂਭਾਂਗੇ। ਇਹਨਾਂ ਨੌਜਵਾਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਅਸੀਂ ਫੜੇ ਵੀ ਜਾ ਸਕਦੇ ਹਾਂ, ਟੈਕਨੋਲੋਜੀ ਦਾ ਜ਼ਮਾਨਾ, ਫੋਨ ਜਿਹੜੇ ਆ ਉਹ ਰਿਕਾਰਡ ਹੋ ਜਾਂਦੇ ਆ, ਕੰਪਿਊਟਰ ਤੋਂ ਪਤਾ ਲੱਗ ਜਾਂਦਾ ਕਿੱਥੋਂ ਕੀ ਹੋ ਰਿਹਾ। ਇਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਜਦੋਂ ਫੜੇ ਗਏ ਤਾਂ ਸਾਡੇ ਭਾਈਚਾਰੇ ਦੇ ਬਹੁਤੇ ਵੱਡੇ ਹਿੱਸੇ ਨੇ ਸਾਡੀ ਹਮਾਇਤ ਨਹੀਂ ਕਰਨੀ, ਸਾਡੀਆਂ ਤਰੀਕਾਂ ਦੇ ਉੱਤੇ ਨਹੀਂ ਆਉਣਾ। ਇਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਘਰ ਦੇ ਵੀ ਨੇੜੇ ਨਹੀਂ ਲੱਗਦੇ ਹੁੰਦੇ। ਇਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਅਸੀਂ ਐਡੇ ਕਿੱਡੇ ਕੁ ਗੁਣੀ ਗਿਆਨੀ ਆ। ਆਪਾਂ ਸਾਰੇ ਜਾਣਦੇ ਆ ਕਿ ਬਹੁਤੇ ਜਿਹੜੇ ਨੌਜਵਾਨ ਨੇ ਜਿਹੜੇ ਇਸ ਵੇਲੇ, ਜਦੋਂ ਅਸੀਂ ਵੀ ਨਾਭੇ ਰਹੇ ਆ, ਉੱਥੇ ਅਸੀਂ ਕਈ ਵਾਰੀ ਇਹ ਗੱਲ ਕਰਨੀ, ਜਿਹੜੇ ਪੁਰਾਣੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਵੀਰ ਸੀਗੇ, ਵੀ ਜਿਹੜੇ ਆ ਨਵੇਂ ਮੁੰਡੇ ਆ ਰਹੇ ਆ, ਇਹਨਾਂ ਦਾ ਚੌਂਕੜਾ ਵੀ ਨਹੀਂ ਹੈ, ਨਾਮ ਸਿਮਰਨ ਵੀ ਨਹੀਂ ਹੈ, ਇਹ ਕਈ ਵਾਰੀ ਪਤਤ ਵੀ ਹੁੰਦੇ ਨੇ। ਪਰ ਜਦੋਂ ਇਹਨਾਂ ਨੂੰ ਪੁੱਛੀਦਾ ਇਹ ਕਹਿੰਦੇ ਅਸੀਂ ਤਾਂ ਜੀ ਪੰਥ ਦੇ ਦੁਸ਼ਮਣਾਂ ਦੇ ਜਿਹੜੇ ਸੀਗੇ ਆਹੂ ਲਾਉਣੇ ਸੀ, ਅਸੀਂ ਤਾਂ ਜੀ ਫਲਾਣੇ ਨੂੰ ਠੋਕਣਾ ਸੀ, ਫਲਾਣੇ ਨੂੰ ਸੋਧਣਾ ਸੀ। ਸੋ ਕੌਮ ਦੇ ਲਈ ਇਹ ਜਿਹੜਾ ਜਜ਼ਬਾ ਪੰਥ ਦੀ ਜਵਾਨੀ ਦਾ, ਇਹਨੂੰ ਸਿੱਖ ਜਿਹੜੇ ਆ ਉਹ ਸ਼ਾਇਦ ਨਹੀਂ ਉਸ ਤਰੀਕੇ ਨਾਲ ਸਮਝ ਪਾ ਰਹੇ, ਪਰ ਦਿੱਲੀ ਨੂੰ ਪਤਾ ਚੰਗੀ ਤਰ੍ਹਾਂ। ਸੋ ਇਸ ਕਰਕੇ ਸਾਡੇ ਸੰਘਰਸ਼ ਨੂੰ ਜਿਉਂਦਾ ਜਾਗਦਾ ਚੜ੍ਹਦੀ ਕਲਾ ਵਿੱਚ ਜਿਹੜਾ ਹੈਗਾ ਉਹ ਸਟੇਟ ਮੰਨ ਰਹੀ ਹੈ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਆਪਾਂ ਜੂਨ 84 ਦੇ ਵੱਖੋ ਵੱਖਰੇ ਪ੍ਰਸੰਗਾਂ ਬਾਰੇ ਚਰਚਾ ਕਰਾਂਗੇ, ਉੱਥੇ ਇਸ ਮਾਹੌਲ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਤੇਜ਼ੀ ਤੇ ਹੋਰ ਤਾਜ਼ਗੀ ਕਿਵੇਂ ਦਿੱਤੀ ਜਾ ਸਕਦੀ ਹੈ, ਇਹਦੇ ਬਾਰੇ ਵੀ ਗੱਲ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ ਹੈ। ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।